ਫਿਰ ਤੁਸੀਂ ਸਿੱਖਦੇ ਹੋ। ਅੱਛਾ ਡਾਕਟਰ ਸਾਹਿਬ, ਤੁਸੀਂ ਬਾਹਰ ਦੀ ਤਾਲੀਮ ਹਾਸਲ ਕਰਨ ਤੋਂ ਬਾਅਦ ਜਿਸਲੇ ਪਾਕਿਸਤਾਨ 'ਚ ਤੁਸੀਂ ਆਏ, ਹੁਣ ਇੱਥੇ ਵੀ ਤੁਸੀਂ ਤਾਲੀਮ ਦੇ ਸ਼ੋਬੇ 'ਚ ਵੀ ਕੰਮ ਕਰ ਰਹੇ ਹੋ, ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਅਸੀਂ ਮਤਲਬ ਕਿੰਨਾ ਕੁ ਪਿੱਛੇ ਆ ਉੱਥੋਂ, ਅਤੇ ਉਹਦੇ ਵਾਸਤੇ ਬਿਹਤਰੀ ਵਾਸਤੇ ਕੀ ਕਰਨਾ ਚਾਹੀਦਾ ਸਾਨੂੰ? ਜੀ ਬਿਲਕੁਲ ਅਸੀਂ ਪਿੱਛੇ ਹਾਂ, ਇਸ ਚੀਜ਼ ਨੂੰ ਤੇ ਸਾਨੂੰ ਇਤਫਾਕ ਕਰਨਾ ਚਾਹੀਦਾ। ਪਿੱਛੇ ਅਸੀਂ ਹਾਂ ਟੈਕਨੋਲੋਜੀ ਦੇ ਵਿੱਚ, ਰਿਸਰਚ ਦੇ ਵਿੱਚ, ਜਸਤਜੂ ਦੇ ਵਿੱਚ, ਇਜਾਦਾਤ ਦੇ ਵਿੱਚ, ਨਵੇਂ ਨਵੇਂ ਅਲੂਮ ਸਿੱਖਣ ਦੇ ਵਿੱਚ। ਸਾਡਾ ਤਰੀਕਾ ਤਾਲੀਮ ਵੀ ਹਾਲੇ ਮੌਜੂਦਾ ਅਹਿਦ ਦੇ ਤਕਾਜ਼ਿਆਂ ਦੇ ਮੁਤਾਬਕ ਨਹੀਂ ਹੈ। ਹੁਣ ਜਿਹੜੀ ਨਵੀਂ ਨਸਲ ਆ ਰਹੀ ਹੈ ਉਹ ਟੈਕਨੋਲੋਜੀ ਔਰ ਕੰਪਿਊਟਰ ਔਰ ਬਹੁਤ ਸਾਰੀਆਂ ਹੋਰ ਚੀਜ਼ਾਂ ਦੇ ਨਾਲ ਕੰਫਰਟੇਬਲ ਹੈ। ਅਸੀਂ ਉਤਨੇ ਕੰਫਰਟੇਬਲ ਨਹੀਂ ਹਾਂ, ਅਸੀਂ ਹੋਰ ਤਰੀਕੇ ਨਾਲ ਪੜ੍ਹਿਆ। ਹੁਣ ਮੌਜੂਦਾ ਜਿਹੜਾ ਅਹਿਦ ਦਾ ਤਕਾਜ਼ਾ ਕੁਝ ਹੋਰ ਹੈ, ਅਤੇ ਯੂਰਪ ਨੇ ਔਰ ਬਾਕੀ ਜਿਹੜੇ ਤਰੱਕੀ ਯਾਫਤਾ ਮਮਾਲਿਕ ਨੇ, ਉਹਨਾਂ ਨੇ ਇਸ ਦੇ ਉੱਤੇ ਬੜੀ ਤਹਿਕੀਕ ਕੀਤੀ ਹੈ ਕਿ ਬੱਚੇ ਨੂੰ ਦੀ ਤਾਲੀਮ ਦਾ ਆਗਾਜ਼ ਕਿਸ ਤਰ੍ਹਾਂ ਹੋਣਾ ਚਾਹੀਦਾ। ਅਤੇ ਉਹ ਸਾਡਾ ਜਿਹੜਾ ਉਸਤਾਦ ਹੈ ਉਹ ਵੀ ਹਾਲੇ ਉਸੇ ਤਰਜ਼ 'ਚ ਤਾਲੀਮ ਦਿੰਦਾ ਜਿਹੜਾ 10 ਸਾਲ 20 ਸਾਲ 50 ਸਾਲ ਪਹਿਲੇ ਦਿੱਤੀ ਜਾਂਦੀ ਸੀ। ਜਦ ਤੱਕ ਇਸ 'ਚ ਤਬਦੀਲੀ ਨਹੀਂ ਆਏਗੀ, ਟੈਕਨੋਲੋਜੀ ਔਰ ਸਕਿੱਲਸ ਓਰੀਐਂਟਡ ਅਸੀਂ ਨਹੀਂ ਹੋਵਾਂਗੇ, ਅਤੇ ਉਸ ਵੇਲੇ ਤੱਕ ਮੈਂ ਸਮਝਦਾ ਕਿ ਸ਼ਾਇਦ ਸਾਡਾ ਮੁਕਾਬਲਾ ਕਰਨਾ ਮੁਸ਼ਕਿਲ ਹੋ ਜਾਏ।